ਲੇਕਿਨ ਡਾਈਟਿੰਗ ਕੱਲੀ ਜਿਹੜੇ ਨਾ ਜ਼ਰਦੀਆਂ ਸਫੈਦੀਆਂ ਖਾਣਾ ਡਾਈਟਿੰਗ ਨਹੀਂ ਹੁੰਦੀਆਂ ਨਾ। ਤੁਸੀਂ ਨਾਲ ਪੱਠੇ ਖਾਂਦੇ ਜੇ ਦੁਪਹਿਰੇ, ਜੇ ਮੈਂ ਕਹਿੰਦਾ ਦੁਪਹਿਰੇ ਪੱਠੇ ਪੁੱਠੇ ਖਾ ਲਓ, ਪੱਠੇ ਵੀ ਨਹੀਂ ਖਾਂਦੇ। ਕਿੱਦਣ ਸੋਚਣਾ ਸਵੇਰ ਦੁਪਹਿਰ ਸ਼ਾਮ। ਮੈਨੂੰ ਤੇ ਹੁਣ ਮੁੰਡਿਆਂ ਵਾਲੀ ਫੀਲਿੰਗ ਘੱਟ ਤੇ ਮੈਨੂੰ ਕੁੜੀਆਂ ਵਾਲੀ ਬਹੁਤੀ ਹੁੰਦੀ। ਬਸ ਮੈਂ ਕਹਿੰਦਾ ਮੇਰੇ ਗੁੱਟ ਵੀ ਇੰਜ ਮੁੜਨ ਲੱਗ ਗਏ ਨੇ ਭਾਂਡਿਆਂ 'ਚ ਮਾਂਜ ਕੇ ਨਾ ਇੰਜ ਕਰ ਕਰਕੇ। ਠੀਕ ਹੈ, ਇੰਜ ਤੇ ਲੋਕੀ ਗੱਡੀਆਂ ਦੇ ਸਟੀਅਰਿੰਗ ਘੁਮਾਉਂਦੇ ਨੇ ਤੇ ਮੈਂ ਭਾਂਡਿਆਂ 'ਚ ਇੰਜ ਕੂਚੇ ਘੁਮਾਉਣਾ। ਇੱਕ ਤਸਲਾ 4 ਪਲੇਟਾਂ 2 ਕੱਪ 1 ਡੂੰਗਾ 1 ਪੌਣੀ 3 ਚਮਚੀਆਂ ਮੇਰੇ ਕੋਲ ਗਿਣਾ ਲਓ। ਜਿੰਨੇ ਆਦੇ ਹੱਥਾਂ ਨਾਲ ਧੋਤੇ ਮੈਨੂੰ ਐ ਅਲਫ ਤੋਂ ਬੇਯਾਦ ਨੇ, ਨਾਲ 3 ਕੋਲੀਆਂ भी। अस्सलाम वालेकुम, कैसे हैं आप सब? उम्मीद है कि आप सब खैर खैरियत से होंगे, सेहत भी है ठीक, बिल्कुल फिट फाट हो। लो जी, सब तो पहले मुबारक हो। सारे कह रहे थे जी कि केड़ा महीना आ गया? अक्तूबर चढ़ पे। हाँ, अक्तूबर आ गया, लेकिन यह कि अभी तक ठंड नहीं आई, मौसम चेंज नहीं हुआ। लो जी, मौसम स्विच हो गया, गर्मी घट गई है। ठीक है, सूरज निकलिया फिर भी, लेकिन गर्मी घट गई। बाबा जी खलो जो गर्मी घट गई है। हुण हवा चलन लग गई, मौसम थोड़ा जिहा ना दोबारा फ्रैश होना शुरू हो गया। अज रात मैंने बाबा जी ठंड बड़ी लगी। मैं फिर सुबह उठ के अंदर चला गया, जाके पक्खा बंद करके लेटा रहा। पहले मैं हाल च लेटे आया सी ते मौसम काफ़ी ज़्यादा स्विच हो गया तो मौसम ठंडा होना शुरू हो गया। हुण बस गर्मी गई तो हुण ठंड की टेंशन है नहीं यार कि ठंड किन्नी की पेगी, ठंड ना लगी। हुण मैनूं खेस भी ठंड लगी जा रही सी बड़ी स्पीड दे नाल। ते एक होर मजे की गल, अज जुम्मे का दिन है तो तुहाडा भरा टैमो टैमी उठ के नहा धो के तैयार हो गया है। ठीक है, बस हुण कपड़े इस्त्री करके पावांगे जुम्मे के टाइम से। अज इंशाल्लाह जुम्मा आपां पढ़ना है पूरे टाइम ते जाके। तो मौलवी नूं हैरानो परेशान कर देना। मौलवी साहब ने कहना मुंडा सब तो पहली सफ च आके खड़ा है। ठीक है, इंशाल्लाह कोशिश कर रहे हैं कि जुम्मा पिंड जाके पढ़िए ਹੁਣ। लेकिन देखो उन्हें देर तक थोड़े छोटे मोटे 4-5 काम नहीं, अगर काम करके आप वेले हो जाएंगे तो ठीक है, ना होए तो फिर इत्थे पढ़ लांगे। लेकिन अज इन्नी उम्मीद है मैंने कोई जुम्मा मैं लेट नहीं पढ़ांगा, टाइमो टाइम पढ़ांगा। अगे मैं भजदा ना, कभी मेरी ऐसी मस्जिद तो लेट होना, मैं दूसरी मस्जिद जाना, उधरों लेट होना, तीसरी मस्जिद जाना, मैं घूम फिर के जुम्मा पढ़दा। लेकिन अज उम्मीद है कि घूम फिर के नहीं पढ़ना पड़ेगा। सौ चढ़ गया मैंने, मैं कैसे टेप वांगू रेगुलर फट बोली जाना। ठीक है, लो जी मैं बाहर सर्दी का नाम लैन दिया तो इधर वेखो काम चेक करो। ऐ की कीता है जी? ਕੰਮ ਭਾਈ ਧੋਣਾ ਹੋਏ ਨਾ ਤੇ ਧੋਣਾ ਤੈਨੂੰ ਇੰਜ ਚੁੱਕ ਕੇ ਮਸ਼ੀਨ ਦੇ ਵਿੱਚ ਸੁੱਟੋ, ਤੈਨੂੰ ਧੋ ਕੇ ਬਾਹਰ ਕੱਢ ਦਿਓ ਬਸ। ਧੋਦੀ ਆ ਰੂੰ ਤੇ ਹੋਰ ਕੀ, ਕਿਉਂ ਨਹੀਂ ਧੋਬਦੀ ਨੂੰ? ਇੰਜ ਮੈਂ ਸੌਖਾ ਹੱਲ, ਆਹ ਮੰਜੇ ਖੜੇ ਕਰੋ। ਠੀਕ ਹੈ, ਇੱਥੇ ਥੱਲੇ ਮਾੜਾ ਜਿਹਾ ਧੋ ਕੇ ਨਾ ਫਰਸ਼ ਤੇ ਪੈਪ ਲਾ ਕੇ ਤੇ ਇਹਨਾਂ ਨੂੰ ਧੋ ਲਓ। ਇੱਥੇ ਇਹ ਕੰਬਲ ਰੂੰ ਸੁੱਕੋਗੇ ਮਹੀਨਾ ਲੱਗੂਗਾ ਰੂੰ ਸੁੱਕਣ ਚ। ਔਰ ਰੂੰ ਵੀ ਧੁੱਪ ਜਾਏਗੀ। ਹੁਣ ਬਾਹਰੋਂ ਅਮਰੇ ਧੋ ਲੈਂਦੀਆਂ ਬੁੜੀਆਂ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਰੂੰ ਵੀ ਧੋਵਾਂਗੇ ਤਾਂ ਮੌਸਮ ਫਰੈਸ਼ ਹੋਏਗਾ ਰਜ਼ਾਈ ਦਾ। ਛੱਡਿਆ ਕਰ ਤੇਰੇ अच्छा छड़ दिता सारा कुछ, लेकिन पहले नाश्ता बना लो। इत्थे ना डेरा लाई जो। ठीक है, तो मैनू कोई तासुरात ताड़े ना मैनू सही नहीं नजर आ रहे। उठ के नाश्ता बना दो पहले। नाश्ता ते नो नाश्ती आपे करना, आपे कर ते ना कर, आपा दा आप काम करना। तेरे मैं क्या सी भी मैं आ काम करना वा, ਉਹ ਆਉਣ ਡਈ ਆ ਖਲਾਰਾ ਨਵੇੜਨਾ ਵਾ। ਪਹਿਲਾਂ ਇਹ ਕੌਣ ਆਉਂਦੀ ਵੀ ਤੁਹਾਡੀ ਰੋਜ਼ ਦਿਹਾੜੀ ਉਹ ਆਉਣ ਡਈ ਕੌਣ ਆਖੇ ਮੈਨੂੰ ਦੱਸ, ਤੁਸੀਂ ਕਿਉਂ ਨਹੀਂ ਦਿੰਦੀਆਂ ਕੌਣ ਆਉਣ ਡਈ? ਵੇਖ ਲਈ यार ਤੁਹਾਨੂੰ ਕੋਈ ਅੰਦਾਜ਼ਾ ਹੈ ਕਿ ਕੌਣ ਆਣ ਡਈ ਏ? ਬੇਬੇ ਕਹਿੰਦੀ ਉਹ ਆਂਦੀ ਵੀ ਮੈਂ ਉਹਦੀ ਖੁਸ਼ੀ ਤਿਆਰੀਆਂ ਕਰਦੀ ਪਈ। ਕੱਲ ਵੀ ਬੇਬੇ ਨੇ ਬਾਹਰ ਟਿਕਟੋਕ ਤੇ ਵੀਡੀਓ ਇਹੀ ਲਾਈ ਸੀਗੀ। ਠੀਕ ਹੈ, ਉਹ ਆ ਰਹੀ, ਮੈਂ ਉਹਦੀਆਂ ਤਿਆਰੀਆਂ ਕਰਨੀਆਂ, ਉਹ ਆ ਰਹੀ, ਮੈਂ ਉਹਦੀਆਂ ਤਿਆਰੀਆਂ ਕਰਨੀਆਂ। ਕੌਣ ਆ ਰਹੀ ਹੈ? ਮਾਸੀ ਗੁੱਡੋ ਆ ਰਹੀ ਏ। ਠੀਕ ਹੈ, ਕੌਣ ਡਿਆ ਮੈਨੂੰ ਇਹ ਤਾਂ ਦੱਸੋ। ਜਦੋਂ ਆਈ ਉਹ ਆਉਂਦੇ ਤੁਸੀਂ ਛੱਡੋ ਮੇਰੀ ਭੈਣ ਉੱਠ ਕੇ ਨਾ ਵੇਲਾ ਵੱਡੀ ਭੈਣ ਬਣ ਕੇ ਨਾਸ਼ਤਾ ਬਣਾ ਦੇ। ਇਹ ਤੂੰ ਆਪੇ ਕਰਨਾ ਪੁੱਤ। ਵੇਲਾ ਭੈਣ ਬਣ ਕੇ ਨਾਸ਼ਤਾ ਬਣਾ ਦੇ। ਨਾ ਭੈਣ ਬਣ ਕੇ ਮੈਨੂੰ ਬੜੀ ਭੁੱਖ ਲੱਗੀ, ਮੈਂ ਭੁੱਖ ਨਾਲ ਉੱਠਿਆ ਸੱਚੀ। ਅੱਜ ਕਈ ਵਾਰੀ ਹੁੰਦਾ ਨਾ ਆਪਾਂ ਨੂੰ ਜ਼ਿਆਦਾ ਭੁੱਖ ਲੱਗੀ ਹੁੰਦੀ ਤੇ ਇਨਸਾਨ ਭੁੱਖ ਨਾਲ ਸੁੱਤਾ ਪਿਆ ਨੀਂਦ ਵਿੱਚ ਉੱਠ ਜਾਂਦਾ। ਮੈਂ ਭੁੱਖ ਨਾਲ ਉੱਠਿਆ ਜਗਰਾਤੇ ਦੇ ਵਿੱਚੋਂ। ਹਜੇ ਮੈਨੂੰ ਨੀਂਦ ਬੜੀ ਆਈ ਸੀ, ਲੇਕਿਨ ਮੈਨੂੰ ਭੁੱਖ ਨੇ ਠਾਇਆ। ਉਹ ਕਹਿੰਦਾ ਨਾ ਮੇਰੀ ਰਾਤ ਦੇ ਨੀਂਦਰੇ ਨੇ ਮਾਰਿਆ, ਮੈਨੂੰ ਰਾਤ ਦੀਆਂ ਭੁੱਖਾਂ ਨੇ ਮਾਰਿਆ, ਮੈਨੂੰ ਮਾਰ ਠਾਇਆ ਭੁੱਖਾਂ ਨੇ। ਤੇ ਵੇਲਾ ਹੁਣ ਵੇਖ ਰਜ਼ਾਈ ਲੈ ਕੇ ਬਹਿ ਗਈ ਏ ਸੋਹਣੀ ਉੱਠ ਪਈ। ਭੁੱਖ ਮੈਨੂੰ ਵੀ ਲੱਗੀ, ਪਰ ਆਹ ਕੰਮ ਜਿਹੜਾ ਇਹ ਮੈਂ ਛੱਡਤਾ ਨਾ। ਉਹ ਇਹਦੇ ਨਾਲ ਭੁੱਖ ਦਾ ਕੀ, ਇਹਨੂੰ ਛੱਡ ਦੋ। ਹੁੰਦੇ ਰਹਿਣੇ ਦੁਨੀਆਦਾਰੀ ਦੇ ਕੰਮ ਹੁੰਦੇ ਰਹਿਣੇ ਨੇ। ਸਭ ਤੋਂ ਪਹਿਲੇ ਪੇਟ ਪੂਜਾ, ਬਾਕੀ ਕੰਮ ਦੂਜਾ। ਕਦੀ ਕਿਤੇ ਸੋਚ ਲਿਆ ਕਰ ਮਾਂ ਸਾਰੀ ਦਿਹਾੜੀ ਖਾਪਦੀ ਰਹਿੰਦੀ ਤੇ ਤੂੰ ਇਹ ਪਤਾ ਨਹੀਂ ਮੈਂ ਕਿੱਦਣ ਸੋਚਣਾ ਸਵੇਰ ਦੁਪਹਿਰ ਸ਼ਾਮ। ਮੈਨੂੰ ਤੇ ਹੁਣ ਮੁੰਡਿਆਂ ਵਾਲੀ ਫੀਲਿੰਗ ਘੱਟ ਤੇ ਮੈਨੂੰ ਕੁੜੀਆਂ ਵਾਲੀ ਬਹੁਤੀ ਹੁੰਦੀ। ਬਸ ਮੈਂ ਕਹਿੰਦਾ ਮੇਰੇ ਗੁੱਟ ਵੀ ਇੰਜ ਮੁੜਨ ਲੱਗ ਗਏ ਨੇ ਭਾਂਡਿਆਂ 'ਚ ਮਾਂਜ ਕੇ ਨਾ ਇੰਜ ਕਰ ਕਰਕੇ। ਠੀਕ ਹੈ, ਇੰਜ ਤੇ ਲੋਕੀ ਗੱਡੀਆਂ ਦੇ ਸਟੀਅਰਿੰਗ ਘੁਮਾਉਂਦੇ ਨੇ ਤੇ ਮੈਂ ਭਾਂਡਿਆਂ 'ਚ ਇੰਜ ਕੂਚੇ ਘੁਮਾਉਣਾ ਹੈ। ਇੱਕ ਤੇ ਆ ਵੇਖਿਆ ਜੇ ਡਾਇਲੋਗ ਅੱਗੋਂ ਨਾਲ ਓਹੋ ਘਰ ਦੇ ਕੰਮ ਕੋ ਘਰ ਹੁੰਦੇ ਆ, ਘਰ ਦੇ ਕੰਮਾਂ ਤੋਂ ਸ਼ਰਮ ਕਰਦੀ। ਠੀਕ ਹੈ, ਇਹ ਕਿਹੜਾ ਕੋਈ ਕੰਮ ਹੈ? ਇਹ ਕੋਈ ਕੰਮ ਆ? ਇਹ ਤਾਂ ਐਵੇਂ ਬਸ ਚੱਲ ਹੁੰਦੀ ਬੰਦੇ ਦੀ ਥੋੜੀ। ਹਾਏ ਵਾਹ ਡਾਇਲੋਗ ਸੁਣਨੇ ਉਹਨਾਂ ਤੇ ਬੁੱਢੀਆਂ ਸੁਣੋ। ਬੁੱਢੀਆਂ ਕਰਨ ਤੇ ਕੰਮ, ਜੇ ਬੰਦੇ ਕਰਨ ਤੇ ਇਹ ਕਿਹੜਾ ਕੋਈ ਕੰਮ? ਇਹ ਤੇ ਐਵੇਂ ਹਲਚਲ ਜੀ ਆ ਬਸ। ਮਜ਼ੇ ਦੀ ਗੱਲ ਦੱਸਾਂ, ਆ ਧੋ ਕੇ ਵੀ ਮੰਡੀਰ ਸਾਰੀ ਦੀ ਸਾਰੀ ਮੈਂ ਖੜੀ ਕੀਤੀ ਉੱਥੇ। ਮੈਂ ਚੁੱਲ੍ਹੇ ਦੇ ਉੱਤੇ ਲਾ ਗਿਆ ਤਸਲਾ ਜਿਹਾ। ਮੈਂ ਕਿਹਾ ਚਲੋ ਕੋਈ ਚਾਹ ਪਾਣੀ ਬਣ ਜਾਏਗਾ, ਨਹਾ ਕੇ ਨਿਕਲਦੇ। ਠੀਕ ਹੈ, ਮੈਂ ਨਹਾ ਕੇ ਨਿਕਲਿਆ ਤੇ ਉਹ ਉਵੇਂ ਦਾ ਉਵੇਂ ਸਾਰਾ ਸਮਾਨ ਹਰ ਪਾਸੇ ਸਨਾਟਾ ਹੀ ਸਨਾਟਾ। ਇੱਕ ਤਸਲਾ ਤੋਂ ਹੁੰਦਾ, ਇੱਕ ਤਸਲਾ 4 ਪਲੇਟਾਂ 2 ਕੱਪ 1 ਡੂੰਗਾ 1 ਪੌਣੀ 3 ਚਮਚੀਆਂ ਮੇਰੇ ਕੋਲ ਗਿਣਾ ਲਓ। ਜਿੰਨੇ ਆਦੇ ਹੱਥਾਂ ਨਾਲ ਧੋਤੇ ਮੈਨੂੰ ਐ ਅਲਫ ਤੋਂ ਬੇਯਾਦ ਨੇ, ਨਾਲ 3 ਕੋਲੀਆਂ ਵੀ। ਪ੍ਰਾਹੁਣਾ ਕਦੀ ਛੇਤੀ ਆਇਆ ਨਹੀਂ ਸਾਡੇ ਘਰ। ਹਾਂ, ਉਹ ਕਦੀ ਮਹੀਨਿਆਂ ਪਿੱਛੋਂ ਆਉਂਦੇ ਆ।
ਤੇ ਅਸੀਂ ਕਹਿੰਦੇ ਨੇ ਪ੍ਰਾਹੁਣੇ ਜਿਹੜੇ ਆਏ ਨੇ ਉਹ ਆਪੇ ਹੀ ਪਕਾ ਲਓ ਤੇ ਆਪੇ ਹੀ ਧੋ ਲਓ ਤੇ ਆਪੇ ਹੀ ਖਾ ਲਓ। ਠੀਕ ਆ। ਤੇ ਇਹ ਹੁਣ ਐਵੇਂ ਮੁਸੀਬਤ ਪਾਈ ਖੜਾ, 2 ਅਸੀਂ ਜੀ ਆ। ਰਾਤੀ ਭਾਂਡੇ ਧੋ ਕੇ ਮੈਂ ਬਾਅਦ ਚ ਚਾਹ ਪਕਾਈ, ਸਿਰਫ ਚਾਹ ਵਾਲੇ 2 ਬਰਤਨ ਸੀ ਉਹ ਧੋ ਕੇ ਤੁਹਾਨੂੰ ਸਾਰਾ ਘਰ ਧੋਤਾ ਇਹਨੇ। ਵਾਹ ਵੀ ਵਾਹ। ਚਲੋ ਸਾਰਾ ਕੁਝ ਛੱਡੋ, ਉੱਠ ਜਾ, ਉੱਠ ਪੈ, ਮੇਰੀ ਭੈਣ ਨਹੀਂ ਵੇਲਾ ਨਾ ਮੈਨੂੰ ਨਾ ਹਲੇ ਯਾਰ ਉੱਠ ਕੇ ਨਾਸ਼ਤਾ ਬਣਾ ਦੇ ਵੇਲਾ ਯਾਰ। ਇਹ ਮੈਂ ਕਰ ਦੂੰਗਾ, ਇਹ ਤੁਹਾਨੂੰ ਮੈਂ ਮੈਂ ਤੁਹਾਨੂੰ ਸਾਰੀ ਦੀ ਸਾਰੀ ਦੇ ਦਾਂਗਾ ਜਿੰਨੀ ਤੁਸੀਂ ਕਹੋਗੇ। ਨਾਲੇ ਤੂੰ ਤਾਂ ਪਾਟ ਫੂਟ ਸੁੱਟਣਾ ਨਹੀਂ ਮੇਰੀ ਗੱਲ ਸੁਣੋ, ਇਹ ਇੰਜ ਕੱਟਣ ਦੀ ਲੋੜ ਹੀ ਨਹੀਂ। ਇੱਕ ਪਾਸੇ ਕੱਟ ਕੇ ਆਪਾਂ ਦੂਜੇ ਪਾਸੇ ਖਿੱਚ ਦੇਣੀ ਬਾਹਰ ਨੂੰ। ਲੈ ਇਸ 5 ਮਿੰਟਾਂ 'ਚ ਹੱਲ ਹੋ ਜਾਣਾ ਮਸਲਾ। ਤੂੰ ਆ ਮੇਰੇ ਕੋਲ ਕੋ ਸੋਣਾ ਨਹੀਂ, ਚੱਲ ਪਰ। ਅਜੀਬ ਗੱਲ ਹੈ ਯਾਰ, ਮਤਲਬ ਰੋਜ਼ ਦਿਹਾੜੀ ਤੁਸੀਂ ਚੰਗਾ ਡਰਾਮਾ ਫੜਿਆ ਹੈ। ਪਰ ਦਿਹਾੜੀ ਹਾਂ, ਉਹ ਤੋਂ ਗੈਸ ਵੀ ਚਲੇ ਗਈ ਹੁਣ। ਲੈ ਕਰ ਲੋ ਘਿਓ ਨੂੰ ਭਾਂਡਾ, ਇਹ ਵੀ ਗਈ ਕਰ ਲਓ। ਧਾਗੇ ਪੂਰੇ ਕੱਢਣੇ ਆ ਫੇਰ ਇਸਤੇਮਾਲ ਕਰਨਾ। ਤੁਹਾਡੇ ਧਾਗੇ ਲੈ ਕੇ ਬਹਿ ਗਏ। ਮੈਂ ਤੇ ਅੱਜ ਉਹ ਦਵਾਈ ਦਾ ਡੱਬਾ ਪਿਆ ਵਾ, ਕਿੰਨਾ ਦਾ, ਪੰਜਾਬ ਵਾਲਿਆਂ ਦਾ। ਅੱਜ ਦਵਾਈ ਖਾਊਂਗਾ, ਠੀਕ ਹੈ ਨਾ ਕਰੋ ਨਾਸ਼ਤਾ। ਮੇਰੇ ਲਈ ਦਵਾਈ ਖਾ ਤੇ ਭਾਵੇਂ ਨਾ ਖਾ। ਓਕੇ ਜੀ। ਚਾਹ ਤੁਹਾਡੇ ਭਰਾ ਨੇ ਰੱਖ ਦਿੱਤੀ ਹੈ, ਮਾਂ ਜੀ ਨੇ ਕੋਈ ਨਹੀਂ ਬਣਾ ਕੇ ਦਿੱਤਾ ਨਾਸ਼ਤਾ ਨੂਸ਼ਤਾ, ਠੀਕ ਹੈ। ਮਾਂ ਜੀ ਆਪਦੇ ਕੰਮਾਂ ਨੂੰ ਜੁੜੀ ਖਲੋਤੇ ਨੇ, ਕਹਿੰਦੇ ਦੂਸਰੀ ਰਜ਼ਾਈ ਮੰਗਾ ਲਈਏ, ਠੀਕ ਹੈ। ਇੱਕ ਹੋ ਗਈ, ਦੂਸਰੀ ਮੰਗਾ ਲਈ। ਇਸੇ ਉਡੀਕ ਦੇ ਵਿੱਚ ਮੈਂ ਕਹਾਂ ਕਿ ਸ਼ਾਇਦ ਜਿਹੜਾ ਨਾ ਬਣਾ ਦੇ ਨਾਸ਼ਤਾ। ਮੈਂ ਕਿਹਾ ਭਾਈ ਦੋਵੇਂ ਦੇੜ ਕੇ ਰੱਖ ਲਾਵਾਂ। ਵਾਹ, ਲੇਕਿਨ ਨਹੀਂ ਹੁਣ ਚਲੋ ਕੋਈ ਨਹੀਂ, ਆਪਣੀ ਵੀ ਚਾਹ ਦੀ ਵਿਚਾਦੀ ਪੱਕਦੀ। ਇੱਕ ਤੇ ਗੈਸ ਔਂਤਰੀ ਵੀ ਜਿਹੜੀ ਨਾ, ਜਦੋਂ ਖਾਣ ਪਕਾਉਣ ਦਾ ਟਾਈਮ ਹੁੰਦਾ ਗੈਸ ਹੀ ਨਹੀਂ ਆਉਂਦੀ, ਠੀਕ ਹੈ। ਅੱਗੇ ਬੁੜੀਆਂ ਗੈਸ ਨੂੰ ਗਾਲਾਂ ਕੱਢਦੀਆਂ ਸੀ, ਹੁਣ ਮੈਂ ਵੀ ਕੱਢਣ ਲੱਗ ਗਿਆ, ਕਿਉਂਕਿ ਮੇਰਾ ਵੀ ਕੰਮ ਗੈਸ ਨਾਲ ਰਜੂ ਰਹਿੰਦਾ ਹੀ ਹੈ। ਤਾਲੁਕਾਤ ਗੈਸ ਨਾਲ ਇੰਨੇ ਬਹਾਲ ਹੋ ਗਏ ਨੇ ਕਿ ਝਟਕ ਬਾਅਦ ਖਾਣ ਪਕਾਉਣ ਦਾ ਕੰਮ ਮੈਂ ਹੀ ਕਰਨਾ ਹੁੰਦਾ। ਇਸ ਵਜ੍ਹਾ ਤੋਂ ਮੇਰੇ ਗੈਸ ਨਾਲ ਤਾਲੁਕਾਤ ਜਿਹੜੇ ਨਾ ਕਾਫੀ ਹੱਦ ਤੱਕ ਬਿਹਤਰ ਹੁੰਦੇ ਜਾ ਰਹੇ ਨੇ, ਸਪੀਡੀ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਚੈੱਕ ਕਰੋ ਭਰਾ, ਤੁਹਾਡੇ ਨੇ ਆਂਡੇ ਦੀ ਟਿੱਕੀ ਬਣਾਈ ਹੈ। ਆਏ ਹਾਏ ਹਾਏ, ਐਵੇਂ ਦੀਆਂ ਤੇ ਅੱਜ ਕੱਲ ਕੁੜੀਆਂ ਕੁਝ ਜਿਹੜੀਆਂ ਕੋ ਨਹੀਂ ਪੱਕਦੀਆਂ। ਚੈੱਕ ਕਰੋ ਥੱਲੇ ਪਾਸੇ, ਵੇਖੋ ਪੱਕ ਗਿਆ। ਓਏ ਵਾਪਸ ਪਲਟ। ਇਹ ਹੈ ਨਾ ਸਵਾਦ। ਬਾਬਾ ਜੀ ਭਰਾ ਤੁਹਾਡਾ ਪ੍ਰੋਫੈਸ਼ਨਲ ਕੁੱਕ ਬਣ ਗਿਆ। ਬੇਬੇ ਨੇ ਇੰਨੇ ਕੰਮ ਕਰਾ ਬਣਾਤਾ ਹੈ ਨਾ, ਹੁਣ ਟੈਨਸ਼ਨ ਹੀ ਕੋਈ ਨਹੀਂ। ਨਾਸ਼ਤਾ ਬਣ ਕੇ ਆਪਣਾ ਹੋ ਗਿਆ ਤਿਆਰ। ਚਾਹ ਤੁਹਾਡੇ ਭਰਾ ਨੇ ਪਕਾ ਲਈ ਤੇ ਨਾਲ ਆਂਡੇ ਤੇ ਬ੍ਰੈਡ। ਲਓ ਜੀ, ਆ ਜਾਓ ਖਾ ਲਓ। ਬੇਬੇ ਨੇ ਅੱਜ ਰਜ਼ਾਈਆਂ ਦੇੜਦੀਆਂ। ਰਜ਼ਾਈਆਂ ਪਹਿਲੇ ਵੀ ਦੇੜ ਜਾਣੀਆਂ ਸੀ, ਇਹ ਬਸ ਤਾਂ ਨਹੀਂ ਦੇੜੀਆਂ ਕਿ ਨਾਸ਼ਤਾ ਬਣ ਜਾਵੇ, ਕਿਉਂਕਿ ਜੇ ਨਾਸ਼ਤੇ ਬਣਨ ਤੋਂ ਪਹਿਲੇ ਦੇੜੀਆਂ ਤਾਂ ਨਾਸ਼ਤਾ ਬਣਾਉਣਾ ਪੈ ਜਾਣਾ। ਬਸ ਇਹ ਵੀ ਇੱਕ ਨਾ ਟੈਕਨੀਕ ਹੁੰਦੀ ਹੈ, ਬੁੜੀਆਂ ਕੋਲ ਟੈਕਨੀਕ ਹੁੰਦੀ ਹੈ ਕੰਮ ਕਰਾਉਣ ਦੀ। ਬਸ ਤਾਂ ਪਤਾ ਕੀ ਹੈ, ਐਵੇਂ ਤਾਂ ਨਹੀਂ ਕਹਿੰਦੇ ਫਾਕ ਚ ਬਰਕਤ। ਤੂੰ ਹੁਣ ਨਾਸ਼ਤਾ ਬਣਾ ਲਿਆ, ਮੈਂ ਹੁਣ ਰਜ਼ਾਈਆਂ ਦੇ ਲਿਆ, ਦੋਵੇਂ ਕੰਮ ਹੋ ਗਏ। ਬਹੁਤੀ ਬਰਕਤ ਨਹੀਂ ਪੈਗੀ। ਜੇ ਮੈਂ ਪਹਿਲਾਂ ਨਾਸ਼ਤਾ ਬਣਾਉਂਦੀ ਫਿਰ ਮੈਂ ਰਜ਼ਾਈਆਂ ਦੇਦੀ ਤੇ ਸਾਰੀ ਦਿਹਾੜੀ ਇੱਥੇ ਨਿਕਲ ਜਾਣੀ ਸੀ। ਨਹੀਂ ਹੁਣ ਕਿਤੇ ਇਹ ਨਾ ਕਹਦੇ ਜੇ ਇਤਫਾਕ ਦੇ ਵਿੱਚ ਬਰਕਤ ਆ ਤੇ ਠੀਕ ਹੈ, ਮੈਂ ਹੁਣ ਰਜ਼ਾਈਆਂ ਲਾ ਕੇ ਧੋ ਲੈਣੀ ਤੇ ਤੂੰ ਬੋਕਰਾ ਮਾਰ ਲਾ। ਇੰਜ ਦੀ ਇਤਫਾਕ ਚ ਬਰਕਤ ਨਾ ਪਵਾਇਆ ਜੀ ਕਿਤੇ। ਤੂੰ ਫੇਰਦਾ ਮੈਂ ਕਿਹਾ ਕਿਤੇ ਐਵੇਂ ਦੀ ਬਰਕਤ ਨਾ ਪਵਾ ਲੈ ਜੇ ਇਤਫਾਕ ਚ। ਅੱਲਾ ਰਹਿਮ ਕਰੇ, ਹੁਣ ਬੰਦੇ ਨੂੰ ਰੋਟੀ ਪਾਣੀ ਦਾ ਤੇ ਕਰਨਾ ਪੈ ਜਾਂਦਾ। ਕਿਤੇ ਕੱਲਾ ਹੁੰਦਾ ਬੰਦਾ, ਕਿਤੇ ਪਰਦੇਸ। ਹਾਂ ਪਰਦੇਸ ਮੈਂ ਤੇ ਚੱਲਾਂ ਇੱਥੋਂ। ਮੈਂ ਕਹਿੰਦਾ ਮੈਂ 5 ਮਿੰਟ ਬਾਅਦ ਮਰਬੇ ਚੱਲਾਂ। ਮੈਂ ਮਰਬੇ ਰਿਹਾ ਕਰਨਾ ਨਾ, ਠੀਕ ਹੈ। ਜਿਵੇਂ ਕਿ ਮੈਂ ਉੱਥੇ 4 ਰੋਟੀ ਆਪਦੀ ਆਪੇ ਕਰਿਆ ਕਰਨੀ ਹੈ। ਖੁਦਾ ਨੇ ਖਾਸਤਾ ਮਾਂ ਤੇ ਹੀ ਮਰ ਜਾਂਦੀ ਹੈ। ਅੱਲਾ ਮਾਫ ਕਰੇ, ਅਸਤਗਫਿਰullah। ਇੱਕ ਤੇ ਹਰ ਮਾਈ ਨੂੰ ਮਰਨ ਮਰੋੜੀਆਂ ਗੱਲਾਂ ਪਤਾ ਨਹੀਂ ਕਿੱਥੋਂ ਆ ਜਾਂਦੀਆਂ। ਮਰਨਾ ਹੈਗਾ, ਮਰ ਜਾਂਦੀ ਹੈ। ਕੁੱਲ ਸਾਦਾ ਕਰਾ ਕੇ ਸਾਰਿਆਂ ਨੇ ਆਪੋ ਆਪ ਚੱਲ ਜਾਣਾ, ਪਿੱਛੋਂ ਰਹਿ ਜਾਣਾ ਇਕੱਲੇ। ਤੇ ਫਿਰ ਬੰਦੇ ਨੇ ਸੋਚਣਾ ਬਾਹਰੋਂ ਲਿਆਵਾਂ ਕੀ ਕਰਾਂ, ਤੇ ਵੱਲ ਹੋਏਗਾ ਤੇ ਪਕਾ ਕੇ ਖਾ ਤਾਂ ਲਏਗਾ ਨਾ। ਬੜੀ ਲੌਂਗ ਟਰਮ ਪਲੈਨਿੰਗ ਕੀਤੀ। ਅੱਲਾ ਮਾਫ ਕਰੇ, ਅੱਲਾ ਤੁਹਾਡੀ ਮਦਦ ਕਰੇ। ਤੁਸੀਂ ਨਾਸ਼ਤਾ ਕਰਨ ਵਾਲੇ ਪਾਸੇ ਆਓ, ਠੀਕ ਹੈ। ਬਾਕੀ ਵੀ ਜਿਹੜਾ ਕੰਮ ਕਰਨਾ ਨਾ ਮੈਂ ਕਰ ਦਿਆਂਗਾ। ਚੰਗਾ ਇਮੋਸ਼ਨਲ ਬਲੈਕਮੇਲ, ਸਹੀ ਇਮੋਸ਼ਨਲ ਟੀਕਾ ਲਾਉਂਦੇ ਨੇ ਇੰਜ ਕਰਕੇ ਨਾ। ਡਾਕਟਰ ਨੂੰ ਜੋ ਮੱਝਾਂ ਦਾ ਟੀਕਾ ਹੁੰਦਾ ਇੰਜ ਲਾਉਂਦੀਆਂ ਨੇ ਮਾਈਆਂ, ਤੇ ਬੰਦੇ ਦਾ ਨਾ ਦਿਲ ਗੁਰਦੇ ਸਾਰਾ ਕੁਝ ਫੇਲ ਕਰ ਦਿੰਦੇ ਨੇ ਇੱਕੋ ਵਾਰੀ। लो जी, अब चलते हैं हम लोग बाज़ार, ठीक है। बाज़ार च आ के यार 1-2 छोटे काम ने, काम करिए तो फिर निकलिए। आए धुप्पां चढ़ गई ने, सर्दी आंदे आंदे फिर घट गई, धुप्पां चढ़ गई ने। तो टाइम हो गया इस टाइम जी किन्ने 11:30 का टाइम हो गया। हुण जल्दी नाल निकलिए, बाज़ार चलिए, कम शम नबेड़िए, क्योंकि गर्मी फिर हो जानी है। चाहे मौसम चेंज हो रहा है, लेकिन दोपहर जिन्नी तेज़ होगी गर्मी तो तेज़ होनी हुण। चलो निकलिए यार। हाय 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 बूआ तो बाबा ही ठा करके वजे। एक तो मेरा सोच भी बिचों घूमिया है, ये सैट करवा यार। तो भी बंद हो निकलिए। The next day. गुड मॉर्निंग लेडीज एंड जेंटलमैन, वेलकम। आपका स्वागत करते हैं हम आज के मिनी व्लॉग के अगले दिन के अंदर। कल का व्लॉग अपना चलता पाया थे, लेकिन कल बेबे ने कम शम इन्ने कराए ने पुत्र को कपड़े कदी छत्तां दे पवा, कदी लवा, ते बाजार दे विच कोई 5 ਤੋਂ 4 चक्कर लवाए। इन्ने काम करा के ना ਤੇ ਬਾਬਾ ਜੀ ਮੱਤ ਵੱਜ ਗਈ ਨਾ। ਮੇਰੇ ਕੋਲ ਕੱਲ ਫਿਰ ਵਲੌਗ ਐਡਿਟ ਹੋਇਆ ਤੇ ਨਾ ਹੀ ਜਿਹੜਾ ਨਾ ਅਪਲੋਡ ਹੋਇਆ ਤੇ ਨਾ ਹੀ ਜਿਹੜਾ ਨਾ ਅੱਗੇ ਕੰਟੀਨਿਊ ਹੋਇਆ। ਤੇ ਬੇਬੇ ਹੁਣ ਦੁਆ ਦੂ ਸਵੇਰ ਬਾਬਾ ਜੀ ਨਾਸ਼ਤੇ ਵਾਸਤੇ ਕਰਕੇ ਚਾਵਾਂ ਸ਼ਾਵਾਂ ਪੀ ਕੇ ਬੂੰਦੀਆਂ ਸ਼ੁੰਦੀਆਂ ਖਾ ਕੇ ਬਹੁਤ ਸੋਹਣਾ ਨਾਸ਼ਤਾ ਕਰਾਇਆ। ਨਾ ਉਗਾਲੀ ਠਾਂ ਤੇ ਨਾ ਤਾਂ ਜੇ ਚਾਹ ਉਹ ਪਾਣੀ ਵਰਗੀ ਗਗਾਲ ਜਿਹਾ ਉੱਤੋਂ। ਮੈਂ ਕਿਹਾ ਕੋਈ ਆਂਡਾ ਉਂਡਾ ਦੇ ਦੂਗਾ ਤਾਂ ਉਹ ਮੈਨੂੰ ਨਿਮਕ ਪਾਰੀਆਂ ਜੀਆਂ ਫੜਾਤੀਆਂ ਨਿਆਣੇ ਵਾਲੇ ਕੰਮ।
ਹਾਂ ਉਂਝ ਮੈਨੂੰ ਕਹਿੰਦਾ ਵੀ ਡਾਈਟਿੰਗ ਕਰ ਲਾ ਬੇਬੇ ਪਤਲੀ ਹੋ ਜਾ ਤੁਰ ਫਿਰ ਸਹੀ ਤਰੀਕੇ ਨਾਲ ਲੈਂਦਾ ਬੰਦਾ ਮੈਂ ਇਦਾਂ ਹੀ ਚੰਗੀ ਆ ਪੁੱਤ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਬਲੱਡ ਪ੍ਰੈਸ਼ਰ ਦੇ ਮਾਂ ਜੀ ਮਰੀਜ਼ ਨੇ ਤੇ ਡਾਕਟਰ ਨੇ ਜਦੋਂ ਆਂਡਾ ਮਨਾ ਕੀਤਾ ਉਹਨੇ ਕਿਹਾ ਮਾਈ ਆਂਡਾ ਨਹੀਂ ਖਾਣਾ ਨਮਕ ਨਹੀਂ ਖਾਣਾ ਜ਼ਿਆਦਾ ਆਇਲ ਨਹੀਂ ਖਾਣਾ ਕਿਸੇ ਸ਼ੈ 'ਚ ਉਹਨੇ ਤੇ ਮਿੱਠਾ ਵੀ ਮਨਾ ਕੀਤਾ ਤੇ ਹਜੇ ਹੁਣ ਸਵੇਰੇ ਸਵੇਰੇ ਕਹਿੰਦੀ ਮੈਂ ਆਂਡੇ ਬਣਾ ਕੇ ਦੇ 2-3 ਆਂਡੇ 2-3 ਬਣਾ ਕੇ ਦੇ ਦੇ ਇਦਾਂ ਕਰਨਾ ਜਿਹੜੀ ਗੱਲ ਕਰਨ ਦੀ ਆ 2 ਆਂਡੇ ਬੰਦਾ ਬਾਲ ਲੈਂਦਾ ਵਾ ਤੂੰ ਜਿੱਦਾਂ ਖਾਣਾ ਖਾ ਲਿਆ ਕਰ ਅੱਛਾ ਤੇ ਉਹਦੀਆਂ ਲਾਲੀਆਂ ਜੀਆਂ ਕੱਢ ਦਿਆ ਕਰ ਚਲੋ ਕਾਂਚੜੀਆਂ ਖਾ ਲੈਂਦੇ ਲਾਲੀਆਂ ਕਿਹੜੀਆਂ ਜਿਹੜੀ ਵਿੱਚ ਲਾਲੀ ਜੀ ਹੁੰਦੀ ਆ ਜ਼ਰਦੀ ਆਹੋ ਉਹਨੂੰ ਕੱਢ ਦਿੱਤਾ ਜਿਹੜਾ ਚਿੱਟਾ ਜਿਹਾ ਹੁੰਦਾ ਉਹ ਮੈਂ ਖਾ ਲਵਾਂ ਵਾਹ ਵੀ ਵਾਹ ਡਾइटिंग प्लान पूरे कल अंडे खा के डाइटिंग नहीं होंगी ठीक है डाइटिशियन को डाइटिंग प्लान बनवा लिया ठीक है जी लेकिन डाइटिंग कल ही ना जर्दियां सफेदियां खाना डाइटिंग नहीं होंगी ना तुसी नाल पट्ठे खांदे जी दोपहरे जे मैं कहना दोपहरे पट्ठे पुट्ठे खा लो पट्ठे भी नहीं खांदी पट्ठियां का मतलब की सलाद जेडे सलाद पत्ता ते ये वो लटरम बटरम पट्ठे ही होंगे ने ना ठीक है ना बेबे कवे मैं पट्ठे भी नहीं खाने उस बाद मिठा भी नहीं छड्डना कल मैं बाजार सी मैनू पिछों फोन किया कुछ ना मिठा ते लूणा लैके आ ਹੁਣ ਮਿੱਠੇ ਲੂਣੇ ਦੇ ਵਿੱਚ ਜ਼ਾਹਰੀ ਗੱਲ ਹੈ ਮੇਰੇ ਜ਼ਿਹਨ 'ਚ ਤੇ ਹਮੇਸ਼ਾ ਆਉਂਦੇ ਨਿਮਕ ਪਾਰੇ ਤੇ ਬੂੰਦੀ ਠੀਕ ਹੈ ਹੁਣ ਨਾ ਮੈਨੂੰ ਦੱਸਿਆ ਮੈਂ ਪੁੱਛਿਆ ਵੀ ਮੈਂ ਕਿਹਾ ਮਿੱਠਾ ਨਮਕੀਨ ਦੇ ਵਿੱਚ ਕੀ ਲੈ ਕੇ ਆਵਾਂ ਮਿੱਠਾ ਨਮਕੀਨ ਤੈਨੂੰ ਪਤਾ ਤੇ ਉਹੀ ਲਿਆ ਠੀਕ ਹੈ ਤੇ ਮੈਂ ਬਾਬਾ ਜੀ ਚੁੱਪ ਕਰਕੇ ਨਾ ਬੂੰਦੀ ਫੜੀ ਤੇ ਨਿਮਕ ਪਾਰੇ 2-3 ਫੜੇ ਤੇ ਜਿਹੜਾ ਨਾ ਮੈਂ ਲੈ ਕੇ ਆ ਗਿਆ ਘਰ ਮਿੱਠੇ ਲੂਣੇ ਦਾ ਪਤਾ ਕੀ ਹੈ ਮਤਲਬ ਤੈਨੂੰ ਪਤਾ ਮਿੱਠੇ ਲੂਣੇ ਦਾ ਪਤਾ ਕੋਈ ਨਹੀਂ ਤੂੰ ਚਾਰ ਚਕੋਤਰੇ ਲੈਂਦਾ ਕੋਈ ਦਰਜਨ ਮਿੱਠਿਆਂ ਦੀ ਲੈਂਦਾ ਅੱਛਾ ਕੋਈ ਪਾਈ ਅੰਗੂਰ ਲੈਂਦਾ ਤੇ ਉਹ ਮਿੱਠਾ ਲੂਣਾ ਰਲ ਜਾਂਦਾ ਵਾਹ ਇਹ ਤਾਂ ਨਹੀਂ ਹੁਣ ਕੋਈ ਜਲੇਬੀਆਂ ਨਮਕ ਪਾਰੇ ਮਿੱਠੇ ਲੈਣੀ ਆ ਉਹ ਕਹਿੰਦੇ ਨੇ ਨਾ ਕਿ ਘਰ ਦੀ ਮੁਰਗੀ ਦਾਲ ਬਰਾਬਰ ਜਦੋਂ ਚੀਜ਼ ਘਰੇ ਆ ਜਾਵੇ ਨਾ ਉਸ ਤੋਂ ਬਾਅਦ ਫਿਰ ਬਾਨੇ ਹੁੰਦੇ ਹੁਣ ਜਦੋਂ ਮੈਂ ਘਰ ਲੈ ਕੇ ਆ ਗਿਆ ਤੇ ਕੱਲ ਮੈਨੂੰ ਕੀ ਤਾਨਾ ਮਾਰਿਆ ਮਠਿਆਈ ਨਹੀਂ ਲੈ ਕੇ ਆਇਆ ਹਜੇ weight lose ਕਰਨਾ ਜੇ ਸਫੇਦੀਆਂ ਖਾਣੀਆਂ ਨੇ ਕੀ ਵਜ਼ਨ ਘਟਾਉਣ ਲਈ ਤੇ ਮਠਿਆਈ ਖਾ ਕੇ ਜਿਹੜਾ ਹੁਣ ਤੋਂ ਡਬਲ ਵਜ਼ਨ ਵਧਣਾ ਉਹ ਨਹੀਂ ਵੀਰ ਮੈਂ ਇਹਨੂੰ ਇਹ ਨਹੀਂ ਸੀ ਕਿਹਾ ਕਿ ਮੇਰੇ ਲਈ ਲੈ ਕੇ ਆਈ ਅਮਰਾਨ ਆਇਆ ਸੀ ਭਨੇਆ ਆਇਆ ਸੀ ਮੇਰਾ ਮੁੰਡਾ ਜਦੋਂ ਪ੍ਰਾਹੁਣਾ ਆਇਆ ਸੀ ਤੇ ਉਹਦੇ ਵਾਸਤੇ ਮੈਂ ਕਿਹਾ ਸੀ ਤੇ ਭਨੇਆ ਆਇਆ ਤੁਸੀਂ ਮੈਨੂੰ ਫੋਨ ਤੇ ਸਰ ਜੀ ਕੀ ਕਿਹਾ ਮੇਰੀ ਇਹ ਮਿੱਠੀ ਹੈ ਸੂ ਮੈਨੂੰ ਫੋਨ ਤੇ ਆਖਿਆ ਕਿ ਆਉਂਦਾ ਆ ਮਿੱਠਾ ਨਮਕੀਨ ਲੈ ਆਈ ਤੇ ਮਿੱਠੇ ਨਮਕੀਨ ਜਿਵੇਂ ਬੂੰਦੀ ਨਮਕ ਪਰ ਲਿਆ ਜਾਂ ਇਸ ਟਾਈਮ ਮੈਂ ਘਰੇ ਵੜ ਗਿਆ ਮੋਟਰਸਾਈਕਲ ਦਾ ਕਰਤੀ ਬੂਆ ਬੰਦ ਕਰਤਾ ਜੰਦਰੇ ਲਾ ਦਿੱਤੇ ਕੁੰਡੀਆਂ ਲਾਤੀਆਂ ਠੀਕ ਹੈ ਉਸ ਟਾਈਮ ਮੈਨੂੰ ਆਖਿਆ ਜੀ ਲੈ ਇਹ ਤਾਂ ਨਹੀਂ ਜੀ ਮੈਂ ਤੈਨੂੰ ਆਖਿਆ ਤੂੰ ਤਾਂ ਮਿਠਾਈ ਲੈ ਕੇ ਆਉਣੀ ਸੀਗੀ ਤੇ ਹੁਣ ਵੇਖ ਲਓ ਹੁਣ ਤੁਹਾਡੇ ਸਾਹਮਣੇ ਕੀ ਕਹਿ ਦਿੱਤਾ ਹੁਣ ਜਦੋਂ ਵਲੌਗ ਸ਼ੁਰੂ ਹੋਣ ਲੱਗਾ ਤਾਂ ਹੁਣ ਕਹਿ ਤਾ ਨਾਲ ਹੀ ਮੈਂ ਤੇ ਸੋਚਿਆ ਸੀ ਅੰਗੂਰ ਹੁੰਦੇ ਮਿੱਠੇ ਹੁੰਦੇ ਖੱਟੇ ਹੁੰਦੇ ਮਾਲਟੇ ਹੁੰਦੇ ਸੇਬ ਹੁੰਦੇ ਅਮਰੂਦ ਹੁੰਦੇ ਵਾਹ ਵੀ ਵਾਹ ਖੜੇ ਆ ਹੁਣ ਆਵੇ ਨਾ ਇੱਧਰ ਮੰਡੀ ਲੱਗੀ ਖੜੀ ਹਨਾ ਇਹਨਾਂ ਨੂੰ ਕਿਤੇ ਪੁਰਾਣ ਹੱਥ ਵੀ ਲਵਾ ਲਿਆ ਕਰ ਦਬਕੇ ਤੇ ਨਾ ਮਾਰ ਕਿਉਂ ਮੇਰਾ ਤੇ ਰਾਹ ਕੱਢ ਦੇਣੀ ਕਾਲਜਾ ਕੱਢ ਦੇਣੀ ਮਾਈਏ ਨਾਲ ਹੀ ਜੇ ਕੋਈ ਕਹਿੰਦੀ ਵੇਲਾ ਅਜੇ ਫਰਕ ਕਿਹੜਾ ਆਪਣੇ ਦਰਮਿਆਨ ਇੱਥੇ ਆ 2 ਕਦਮਾਂ ਤੇ ਮੈਂ ਖਲੋਤਾ ਤੇ ਜਾਂਦੀ ਪੀਏ ਹੋਲੀ ਸੁਣੀਂਦਾ ਨਹੀਂ ਵਾਹ ਵੀ ਵਾਹ ਤੂੰ ਸੁਣਦਾ ਹੀ ਨਹੀਂ ਹਰ ਵੇਲੇ ਬਾਜਾ ਸਲਮਾਨ ਪੁੱਤ ਨਹੀਂ ਸੁਣਦਾ ਜਦੋਂ ਸਲਮਾਨ ਫੇਰ ਕਹਿੰਦਾ ਹਾਂਜੀ ਹੋਲੀ ਬੋਲੋ ਕਿਤੇ ਗਵਾਂਢੀਆਂ ਤੋਂ ਉੱਠ ਕੇ ਇਹ ਕਹਿੰਦਾ ਉਹਨਾਂ ਨੇ ਕਹਿਣਾ ਲੜਾਈ ਹੋ ਗਈ ਹਾਂਜੀ ਦਿਮਾਗ ਖਾ ਅਸਤਗਫੁਰ ਤੁਹਾਨੂੰ ਗੱਲ ਦੱਸਾਂ ਮੈਂ ਵੈਸੇ ਹੀ ਜ਼ਬਾਨ ਮੇਰੀ ਨਾ ਥੋੜੀ ਜੀ ਨਾ ਤੱਤੀ ਆ ਲੇਕਿਨ ਮੈਂ ਦਿਲ ਦੀ ਬਹੁਤ ਸਖੀ ਆ ਤੱਤੀ ਜ਼ਬਾਨ ਵੇਖ ਕੇ ਨਾ ਅੱਧੇ ਵਲੌਗ ਵੇਖਣ ਵਾਲੇ ਕਹਿੰਦੇ ਨੇ ਲੈ ਮਾਈ ਬੜੀ ਕਬੱਤੀ ਏ ਮਾਈ ਤੇ ਜਿਹੜੀ ਦਾ ਦਬਕਾ ਮਾਰ ਕੇ ਬੰਦਾ ਮਾਰਦੇ ਵਾਈ ਗਵਾਵਾ ਚੰਚਣ ਦੀ ਤਾਂ ਲੋੜ ਹੀ ਨਹੀਂ ਮੈਂ ਬੰਦਿਆਂ ਤੇ ਫੈਸਲਾ ਕਦੇ ਨਹੀਂ ਛੱਡਿਆ ਉਹ ਮੇਰਾ ਮਾਲਕ ਜਾਣਦਾ ਉਹ ਸਿਆਣੇ ਕਹਿੰਦੇ ਨਾ ਜਿਹੜਾ ਬੰਦਾ ਮੂੰਹ ਦਾ ਥੋੜਾ ਜਿਹਾ ਕੜਵਾ ਹੁੰਦਾ ਨਾ ਉਹ ਦਿਲ ਦਾ ਬਹੁਤ ਸੱਚਾ ਹੁੰਦਾ ਬਹੁਤ ਮਿੱਠਾ ਹੁੰਦਾ ਇਸੇ ਤੋਂ ਹੀ ਮੈਂ ਕਦੀ ਵਾਰੀ ਸੋਚਦੀ ਆ ਕਿ ਅਸੀਂ ਮੂੰਹ ਤੇ ਕਰਦੇ ਆ ਕੰਡੋ ਪਿੱਛੋਂ ਨਹੀਂ ਕਰਦੇ ਮੂੰਹ ਤੇ ਕਰਦੇ ਹੁੰਨੇ ਆ ਕਿਸੇ ਨੂੰ ਪੀੜ ਲੱਗਦੀ ਨਾ ਲੱਗਦੀ ਜੋ ਉਹਨਾਂ ਦਾ ਫੇਰ ਆ ਲੇਕਿਨ ਆਪਾਂ ਸੱਚੀ ਕਰਨੀ ਆ ਤੇ ਖਰੀ ਕਰਨੀ ਆ ਜਿਹੜੀ ਗੱਲ ਆ ਕੰਡੋ ਪਿੱਛੇ ਕੀ ਆ ਆਪਾਂ ਭਾਸ਼ਾਵਾਂ ਨੂੰ ਗਾਲਾਂ ਕੱਢ ਸਕਦੇ ਆ ਤੇ ਫਾਇਦਾ ਉਹ ਤਾਂ ਸਾਡੀ ਕਬਰ 'ਚ ਠੂਵੇਂ ਬਣਨੇ ਆ ਤੇ ਮੂੰਹ ਤੇ ਕਰੋ ਜਿਹੜੀ ਕਰਨੀ ਆ ਕੰਡੋ ਪਿੱਛੋਂ ਕਰੋ ਭਾਵੇਂ ਦੜਕੇ ਨਾ ਕਰੋ ਭਾਵੇਂ ਹੌਲੀ ਕਰ ਲਓ ਤੇ ਮੇਰੀ ਬਸ ਨਾ ਇੱਕ ਆਦਤ ਬਣੀ ਹੋਈ ਹੈ ਨਾ ਅੱਬਾ ਜੀ ਤੇ ਗਿਆ ਮੇਰਾ ਰਵਈਆ ਤੇ ਉਹਨਾਂ ਤਰ੍ਹਾਂ ਫਿਰ ਮੈਂ ਜਿੰਨਾ ਚਿਰ ਦੜਕਾ ਨਾ ਮਾਰਾਂ ਤੇ ਮੈਨੂੰ ਲੱਗਦਾ ਵੀ ਮੈਂ ਗੱਲ ਕਿਸੇ ਨੂੰ ਨਹੀਂ ਕੀਤੀ ਦੜਕਾ ਮਾਰ ਕੇ ਅਗਲਾ ਬੰਦਾ ਭਾਵੇਂ ਨਾਲ ਹੀ ਬੇਬੇ ਨਾ ਮੁੱਦਾ ਕਰਦੇ ਲੋ ਜੀ ਐ ਸੀ ਮਾੜੀ ਜੀ ਆਪਣੀ ਸ਼ਾਰਟ ਸਟੋਰੀ ਕੱਲ ਦਾ ਆਪਣਾ ਵਲੌਗ ਜਿਹੜਾ ਚੱਲ ਰਿਹਾ ਸੀ ਕੰਟੀਨਿਊ ਸੀ ਤੇ ਲੇਕਿਨ ਐਂਡ ਨਹੀਂ ਸੀ ਹੋ ਪਾਇਆ ਮੈਂ ਕਿਹਾ ਚਲੋ ਜੀ ਅੱਜ ਵਲੌਗ ਐਂਡ ਕਰ ਦੀ ਬੇਬੇ ਨੇ ਵੇਖੋ ਰਜ਼ਾਈਆਂ ਰਜ਼ੂਈਆਂ ਅਮਰੇ ਦੇੜ ਕੇ ਧੋ ਕਿੱਥੇ ਪਾ ਲੈਣੇ ਕੱਪੜੇ ਬੇਬੇ ਨੂੰ ਤੈਅ ਕਰੀ ਜਾ ਰਹੀ ਮੈਂ ਵੀ ਥੋੜੇ ਬੇਬੇ ਨਾਲ ਕੱਪੜੇ ਛੱਪੜੇ ਤੈਅ ਕਰਾਂ ਕੱਪੜੇ ਤੈਅ ਕਰਨੇ ਸ਼ਰਟਾਂ ਜੀ ਹੈਂਗਰਾਂ 'ਚ ਪਾ ਕੇ ਅੰਦਰ ਟੰਗਦੇ ਬਸ ਠੀਕ ਹੈ ਤੇ ਇੱਥੇ ਆਪਾਂ ਕਰਦੇ ਅੱਜ ਦਾ ਵਲੌਗ ਐਂਡ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਇਨਸ਼ਾਅੱਲਾ ਮਿਲਦੇ ਹਾਂ ਨਵੇਂ ਵਲੌਗ ਵਿੱਚ ਕੱਲ ਦਾ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਹੈ ਕਿਉਂਕਿ ਉਹਦੇ ਵਿੱਚ ਮਿਨੀ ਫੈਮਿਲੀ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਹੁਣ ਤੁਸੀਂ ਜੱਜ ਕਰਨਾ
ਕਰਨਾ ਹੈ ਇਸ ਵਲੌਗ ਦੇ ਕਮੈਂਟ ਸੈਕਸ਼ਨ 'ਚ ਦੱਸਣਾ ਕਿ ਕੀ ਖੁਸ਼ਖਬਰੀ ਹੋ ਸਕਦੀ ਹੈ ਜਿੰਦਾ ਮੈਨੂੰ ਬੜੀ ਸ਼ਿੱਦਤ ਨਾਲ ਬੜੀ ਬੇਤਾਬੀ ਨਾਲ ਤੇ ਬੜੇ ਲੌਂਗ ਟਰਮ ਤੋਂ ਬੜੇ ਲੰਬੇ ਅਰਸੇ ਤੋਂ ਇੰਤਜ਼ਾਰ ਸੀਗਾ ਠੀਕ ਹੈ ਤੇ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋਣ ਵਾਲੀਆਂ ਨੇ ਠੀਕ ਹੈ ਕੱਲ ਦੇ ਵਲੌਗ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ ਅੱਲਾ ਹਾਫਿਜ਼ ਤੇ ਬਾਏ ਬਾਏ ਤੇ ਸਬਸਕ੍ਰਾਈਬ ਕਰਕੇ ਜਾਣਾ ਭੁੱਲਣਾ ਨਹੀਂ ਓਕੇ